ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਦਸੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਜ਼ਬੂਰ। ਐ ਧਰਤੀ ਦੇ ਬਾਦਸ਼ਾਹੋ ਤੇ ਸਾਰੀ ਉਮਤੋ, ਐ ਅਮੀਰੋ ਤੇ ਧਰਤੀ ਦੇ ਸਾਰੇ ਹਾਕਮੋ, ਐ ਜਵਾਨੋ ਤੇ ਛੜਿਓ, ਐ ਬੁੱਢਿਓ ਤੇ ਬਾਲੋ, ਇਹ ਸਾਰੇ ਰੱਬ ਦੇ ਨਾਂ ਦੀ ਵਡਿਆਈ ਕਰਨ, ਕਿਉਂ ਜੇ ਬਸ ਉਹਦਾ ਨਾਂ ਹੀ ਮੁਮਤਾਜ਼ ਹੈ। ਉਹਦਾ ਜਲਾਲ ਧਰਤੀ ਤੇ ਅਸਮਾਨ ਤੋਂ ਉੱਚਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਆਓ ਅਸੀਂ ਰੱਬ ਦੇ ਹਜ਼ੂਰ ਗੀਤ ਗਾਈਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਸਾਹਮਣੇ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਖੁਸ਼ੀ ਨਾਲ ਉਹਦੇ ਸਾਹਮਣੇ ਲਲਕਾਰੀਏ, ਕਿਉਂ ਜੇ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਬਾਦਸ਼ਾਹਾਂ ਦਾ ਵੱਡਾ ਬਾਦਸ਼ਾਹ ਹੈ। ਧਰਤੀ ਦੀਆਂ ਡੂੰਘਾਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਹੀ ਨੇ, ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਅੱਗੇ ਗੋਡੇ ਟੇਕੀਏ, ਕਿਉਂ ਜੇ ਉਹ ਸਾਡਾ ਰੱਬ ਏ ਤੇ ਅਸੀਂ ਉਹਦੀ ਚਰਾਗਾਹ ਦੇ ਲੋਕੀ ਤੇ ਉਹਦੇ ਹੱਥ ਦੀਆਂ ਭੇਡਾਂ ਹਾਂ। ਦਰਸੀਵਾਸ ਬਾਈਬਲ ਵਿੱਚੋਂ ਜ਼ਬੂਰ। ਕਿਹੜਾ ਦੇਵਤਾ ਰੱਬ ਵਾਂਗਰ ਵੱਡਾ ਹੈ? ਪੈਦਾਇਸ਼। ਸ਼ੁਰੂ ਵਿੱਚ ਰੱਬ ਨੇ ਅਸਮਾਨ ਤੇ ਧਰਤੀ ਨੂੰ ਬਣਾਇਆ, ਤੇ ਰੱਬ ਨੇ ਫਿਜ਼ਾ ਨੂੰ ਅਸਮਾਨ ਆਖਿਆ, ਤੇ ਰੱਬ ਨੇ ਖੁਸ਼ਕੀ ਨੂੰ ਧਰਤੀ ਆਖਿਆ, ਤੇ ਜਿਹੜਾ ਪਾਣੀ ਜਮ੍ਹਾਂ ਹੋ ਗਿਆ ਸੀ ਉਹਨੂੰ ਸਮੁੰਦਰ। ਤੇ ਰੱਬ ਨੇ ਆਖਿਆ, ਧਰਤੀ ਘਾਹ ਤੇ ਬੀਜਦਾਰ ਬੂਟੀਆਂ ਨੂੰ ਤੇ ਫਲ ਦੇਣ ਵਾਲੇ ਰੁੱਖਾਂ ਨੂੰ, ਜਿਹੜੇ ਆਪਣੀ ਆਪਣੀ ਨਸਲ ਦੇ ਮੁਤਾਬਕ ਫਲਣ ਤੇ ਧਰਤੀ ਉੱਤੇ ਆਪਣੇ ਆਪ ਵਿੱਚ ਹੀ ਬੀਜ ਰੱਖਣ, ਉਗਾਵੇ। ਤੇ ਇੰਝ ਹੀ ਹੋਇਆ। ਰੱਬ ਨੇ ਦੋ ਵੱਡੇ ਨਈਅਰ ਬਣਾਏ, ਇੱਕ ਵੱਡਾ ਨਈਅਰ ਭਈ ਦਿਨ ਉੱਤੇ ਹੁਕਮ ਕਰੇ, ਤੇ ਦੂਜਾ ਨਈਅਰ ਅਸਗਰ ਭਈ ਰਾਤ ਉੱਤੇ ਹੁਕਮ ਕਰੇ। ਤੇ ਉਹਨੇ ਤਾਰਿਆਂ ਨੂੰ ਵੀ ਬਣਾਇਆ। ਤੇ ਰੱਬ ਨੇ ਵੱਡੇ ਵੱਡੇ ਦਰਿਆਈ ਜਾਨਵਰਾਂ ਨੂੰ ਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ, ਜਿਹੜੇ ਪਾਣੀ ਨਾਲ ਬਹੁਤ ਜ਼ਿਆਦਾ ਜੰਮੇ ਸੀ, ਉਹਨਾਂ ਦੀ ਨਸਲ ਦੇ ਮੁਤਾਬਕ ਹਰ ਤਰ੍ਹਾਂ ਦੇ ਪਰਿੰਦਿਆਂ ਨੂੰ ਉਹਨਾਂ ਦੀ ਨਸਲ ਦੇ ਮੁਤਾਬਕ ਪੈਦਾ ਕੀਤਾ। ਤੇ ਰੱਬ ਨੇ ਆਖਿਆ ਭਈ ਧਰਤੀ ਜਾਨਦਾਰਾਂ ਨੂੰ ਉਹਨਾਂ ਦੀ ਨਸਲ ਦੇ ਮੁਤਾਬਕ ਛੁਪਾਏ, ਤੇ ਰਿੜ੍ਹਨ ਵਾਲੇ ਜਾਨਦਾਰ ਤੇ ਜੰਗਲੀ ਜਾਨਵਰ ਉਹਨਾਂ ਦੀ ਨਸਲ ਦੇ ਮੁਤਾਬਕ ਪੈਦਾ ਕਰੇ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨਾਂ ਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਹੈ। ਯਸਾਇਆ। ਉਹ ਕਦੂਸ ਆਖਦਾ ਏ ਭਈ ਤੁਸੀਂ ਮੈਨੂੰ ਕਿਹਦੇ ਨਾਲ ਤਸ਼ਬੀਹ ਦਿਓਗੇ, ਤੇ ਮੈਂ ਕਿਸ ਸ਼ੈ ਦੇ ਮੁਸ਼ਾਬਾ ਹੋਵਾਂਗਾ। ਆਪਣੀਆਂ ਅੱਖੀਆਂ ਉੱਤੇ ਚੁੱਕੋ ਤੇ ਵੇਖੋ ਭਈ ਇਹਨਾਂ ਸਾਰਿਆਂ ਦਾ ਖਾਲਕ ਕੌਣ ਹੈ। ਉਹ ਹੀ ਜਿਹੜਾ ਉਹਨਾਂ ਦੇ ਲਸ਼ਕਰ ਨੂੰ ਸ਼ੁਮਾਰ ਕਰਕੇ ਕੱਢਦਾ ਏ, ਤੇ ਉਹਨਾਂ ਸਾਰਿਆਂ ਨੂੰ ਨਾਂ ਲੈ ਲੈ ਕੇ ਬੁਲਾਉਂਦਾ ਏ। ਉਹਦੀ ਕੁਦਰਤ ਦੀ ਅਜ਼ਮਤ, ਉਹਦੇ ਬਾਜੂ ਦੀ ਤਾਕਤ ਦੇ ਪਾਰੋਂ ਇੱਕ ਵੀ ਗੈਰ ਹਾਜ਼ਰ ਨਹੀਂ ਹੁੰਦਾ। ਕੀ ਤੂੰ ਨਹੀਂ ਜਾਣਦਾ? ਕੀ ਤੂੰ ਨਹੀਂ ਸੁਣਿਆ ਭਈ ਖੁਦਾਵੰਦ ਖੁਦਾਏ ਅਬਦੀ ਤੇ ਸਾਰੀ ਧਰਤੀ ਦਾ ਖਾਲਕ ਥੱਕਦਾ ਨਹੀਂ ਤੇ ਮੰਨਦਾ ਨਹੀਂ ਹੁੰਦਾ। ਉਹਦੀ ਹਿਕਮਤ ਸਮਝ ਤੋਂ ਬਾਹਰ ਏ। ਲੂਕਾ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਯੂਸਫ ਨਾਮੀ ਇੱਕ ਬੰਦੇ ਦੇ ਨਾਲ ਹੋਈ ਸੀ। ਉਸ ਕੰਵਾਰੀ ਦਾ ਨਾਮ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਰੱਬ ਤੇਰੇ ਨਾਲ ਏ। ਫਰਿਸ਼ਤੇ ਨੇ ਉਹਨੂੰ ਆਖਿਆ, ਐ ਮਰੀਅਮ, ਡਰ ਨਾ, ਕਿਉਂ ਜੇ ਰੱਬ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਹੈ। ਤੇ ਵੇਖ, ਤੂੰ ਹਾਮਲਾ ਹੋਵੇਂਗੀ ਤੇ ਤੇਰਾ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਰਖਵਾਵੇਗਾ, ਤੇ ਉਹਦੀ ਬਾਦਸ਼ਾਹੀ ਦੀ ਅਖੀਰ ਨਾ ਹੋਵੇਗੀ।
ਮਰੀਮ ਨੇ ਫਰਿਸ਼ਤੇ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਬੰਦੇ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਪਰਛਾਵਾਂ ਕਰੇਗੀ। ਐਸ ਪਾਰੋਂ ਉਹ ਜੰਮਣ ਵਾਲਾ ਪਾਕ ਬੱਚਾ ਰੱਬ ਦਾ ਪੁੱਤਰ ਰਖਵਾਵੇਗਾ। ਫੇਰ ਮਰੀਮ ਨੇ ਆਖਿਆ, ਮੇਰੀ ਜਾਨ ਰੱਬ ਦੀ ਵਡਿਆਈ ਕਰਦੀ ਏ ਤੇ ਮੇਰੀ ਰੂਹ ਮੇਰੇ ਮੁਨੱਜੀ ਰੱਬ ਤੋਂ ਖੁਸ਼ ਹੋਈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ। ਲੂਕਾ। ਜਦੋਂ ਉਹ ਟੁਰਦਿਆਂ ਟੁਰਦਿਆਂ ਯਰੂ ਦੇ ਕੋਲ ਅੱਪੜਿਆ ਤੇ ਇੰਜ ਹੋਇਆ ਭਈ ਇੱਕ ਅੰਨਾ ਰਾਹ ਦੇ ਕੰਢੇ ਉੱਤੇ ਬੈਠਿਆ ਮੰਗ ਰਿਹਾ ਸੀ। ਉਹ ਲੋਕਾਂ ਦੇ ਜੱਥੇ ਦੀ ਜਾਣ ਦੀ ਆਵਾਜ਼ ਸੁਣ ਕੇ ਪੁੱਛਣ ਲੱਗਿਆ ਭਈ ਕੀ ਹੋ ਰਿਹਾ ਹੈ। ਉਹਨਾਂ ਨੇ ਉਹਨੂੰ ਆਖਿਆ ਭਈ ਯਿਸੂ ਨਾਸਰੀ ਜਾ ਰਿਹਾ ਹੈ। ਉਹਨੇ ਚਲਾ ਕੇ ਆਖਿਆ, ਐ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਜਿਹੜੇ ਅੱਗੇ ਜਾਂਦੇ ਸੀ ਉਹ ਉਹਨੂੰ ਝਿੜਕਣ ਲੱਗੇ ਭਈ ਚੁੱਪ ਰਹਿ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਚਿল্ਲਾਇਆ ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਿਸੂ ਨੇ ਖਲੋ ਕੇ ਹੁਕਮ ਦਿੱਤਾ ਭਈ ਉਹਨੂੰ ਮੇਰੇ ਕੋਲ ਲਿਆਓ। ਜਦ ਉਹ ਨੇੜੇ ਆਇਆ ਤੇ ਉਹਨੇ ਉਹਨੂੰ ਪੁੱਛਿਆ, ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ? ਉਹਨੇ ਆਖਿਆ, ਐ ਖੁਦਾਵੰਦ, ਇਹ ਭਈ ਮੈਂ ਵੇਖਣ ਲੱਗ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਬੀਨਾ ਹੋ ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਹੈ। ਉਹ ਉਸੇ ਵੇਲੇ ਬੀਨਾ ਹੋ ਗਿਆ ਤੇ ਰੱਬ ਦੀ ਵਡਿਆਈ ਕਰਦਿਆਂ ਹੋਏ ਉਹਦੇ ਮਗਰ ਟੁਰ ਪਿਆ ਤੇ ਸਾਰੇ ਲੋਕਾਂ ਨੇ ਇਹ ਵੇਖ ਕੇ ਰੱਬ ਦੀ ਵਡਿਆਈ ਕੀਤੀ। ਅਮਾਲ। ਪੌਲੁਸ ਨੇ ਅਰੀਯੁਪਗਸ ਵਿੱਚ ਖਲੋ ਕੇ ਆਖਿਆ, ਐ ਇਤਨੇ ਵਾਲਿਓ, ਮੈਂ ਵੇਖਦਾ ਵਾਂ ਵੀ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਇਸ ਲਈ ਮੈਂ ਸੈਰ ਕਰਨ ਤੇ ਤੁਹਾਡੇ ਬੁੱਤਾਂ ਉੱਤੇ ਗੌਰ ਕਰਨ ਦੇ ਵੇਲੇ ਇੱਕ ਅਜਿਹੀ ਕੁਰਬਾਨਗਾਹੀ ਵੀ ਵੇਖੀ ਜਿਹਦੇ ਉੱਤੇ ਲਿਖਿਆ ਸੀ ਵੀ ਨਾਮਾਲੂਮ ਰੱਬ ਲਈ। ਇਸ ਲਈ ਜਿਹਨੂੰ ਤੁਸੀਂ ਬਗੈਰ ਜਾਣਨ ਦੇ ਪੂਜਦੇ ਹੋ, ਮੈਂ ਤੁਹਾਨੂੰ ਉਹਦੀ ਹੀ ਖਬਰ ਦੇਣਾ ਵਾਂ। ਜਿਸ ਰੱਬ ਨੇ ਜੱਗ ਤੇ ਇਹਦੀਆਂ ਸਾਰੀਆਂ ਸ਼ੈਵਾਂ ਨੂੰ ਪੈਦਾ ਕੀਤਾ, ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਹੈ, ਕਿਉਂ ਜੇ ਉਹ ਤੇ ਆਪ ਸਾਰਿਆਂ ਨੂੰ ਹਯਾਤੀ ਤੇ ਸਾਹ ਤੇ ਸਭ ਕੁਝ ਦਿੰਦਾ ਹੈ, ਤਾਂ ਜੋ ਰੱਬ ਨੂੰ ਲੱਭੀਏ, ਸ਼ਾਇਦ ਉਹਨੂੰ ਟਟੋਲ ਕੇ ਪਾ ਲਈਏ, ਭਾਵੇਂ ਉਹ ਸਾਡੇ ਕਿਸੇ ਤੋਂ ਵੀ ਦੂਰ ਨਹੀਂ ਹੈ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਕੁਝ ਨੇ ਆਖਿਆ ਵੀ ਅਸੀਂ ਤੇ ਉਹਦੀ ਪੀੜ੍ਹੀ ਵੀ ਹਾਂ। ਮੁਕਾਸ਼ਵਾ। ਐ ਸਾਡੇ ਖੁਦਾਵੰਦ ਤੇ ਰੱਬ, ਤੂੰ ਹੀ ਵਡਿਆਈ ਤੇ ਇੱਜ਼ਤ ਤੇ ਕੁਦਰਤ ਦੇ ਲਾਇਕ ਹੈ, ਕਿਉਂ ਜੇ ਤੂੰ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਤੇ ਉਹ ਤੇਰੀ ਹੀ ਮਰਜ਼ੀ ਨਾਲ ਸੀ ਤੇ ਪੈਦਾ ਹੋਈਆਂ। ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ, ਤੁਸੀਂ ਖੁਦਾਵੰਦ ਦੇ ਮਕਦਸ ਵਿੱਚ ਉਹਦੀ ਵਡਿਆਈ ਕਰੋ। ਹਰ ਇੱਕ ਸਾਹ ਲੈਣ ਵਾਲਾ ਖੁਦਾਵੰਦ ਦੀ ਵਡਿਆਈ ਕਰੇ, ਖੁਦਾਵੰਦ ਦੀ ਵਡਿਆਈ ਕਰੋ। ਜ਼ਬੂਰ। ਮੇਰੇ ਨਾਲ ਖੁਦਾਵੰਦ ਦੀ ਵਡਿਆਈ ਕਰੋ, ਅਸੀਂ ਸਾਰੇ ਮਿਲ ਕੇ ਉਹਦੇ ਨਾਂ ਦੀ ਤਮਜੀਦ ਕਰੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸੀਂ ਇੱਕ ਆਲਾ ਤੇ ਲਾਮਤਨਾਹੀ ਰੱਬ ਨੂੰ ਮੰਨਦੇ ਤੇ ਉਹਦੀ ਸਤਾਇਸ਼ ਕਰਦੇ ਹਾਂ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਹੈ, ਬਣਾਉਂਦਾ ਹੈ ਤੇ ਉਹਦੇ ਉੱਤੇ ਹੁਕੂਮਤ ਕਰਦਾ ਹੈ। ਰੱਬ ਇਨਫਰਾਦੀ ਗੈਰ ਮਾਦੀ ਹੈ। ਉਹ ਇਲਾਹੀ ਅਸੂਲ, ਪਿਆਰ, ਆਲਮਗੀਰ ਵਜ੍ਹਾ, ਕੱਲਾ ਖਾਲਕ ਹੈ ਤੇ ਦੂਜਾ ਖੁਦਕਾਰ ਮੌਜੂਦ ਨਹੀਂ ਹੈ। ਉਹ ਸਭ ਵਿੱਚ ਸ਼ਾਮਲ ਹੈ ਤੇ ਜੋ ਕੁਝ ਅਬਦੀ ਤੇ ਅਸਲੀ ਹੈ, ਉਸ ਸਭ ਕੁਝ ਦੇ ਰਾਹੀਂ ਉਹ ਪਰਛਾਵਾਂ ਬਣਦਾ ਹੈ, ਕਿਸੇ ਹੋਰ ਸ਼ੈ ਦੇ ਰਾਹੀਂ ਨਹੀਂ। ਉਹ ਸਾਰੀ ਖਾਲੀ ਥਾਂ ਪੁਰ ਕਰਦਾ ਹੈ ਤੇ ਸਵਾਏ ਲਾਮਤਨਾਹੀ ਦੀ ਰੂਹ ਜਾਂ ਅਕਲ ਦੇ ਤੌਰ ਤੇ ਅਜਿਹੀ ਹਰ ਥਾਂ ਤੇ ਮੌਜੂਦ ਤੇ ਇਨਫਰਾਦੀਅਤ ਨੂੰ ਸਮਝਣਾ ਨਾਮੁਮਕਿਨ ਹੁੰਦਾ ਹੈ। ਇਸ ਲਈ ਸਭ ਕੁਝ ਰੂਹ ਤੇ ਰੂਹਾਨੀਅਤ ਹੈ। ਇੱਥੇ ਬਸ ਇੱਕ ਖਾਲਕ ਤੋਂ ਸਿਵਾ ਕੋਈ ਨਹੀਂ ਜਿਹਨੇ ਸਭ ਕੁਝ ਖਲਕ ਕੀਤਾ। ਜੋ ਕੁਝ ਵੀ ਨਵੀਂ ਤਖਲੀਕ ਵਿਖਾਲੀ ਦਿੰਦੀ ਹੈ,
ਸੱਚਾਈ ਦੇ ਸਰਦਮੋਹਰ ਖਿਆਲ ਦੀ ਦਰਿਆਫਤ ਦੇ ਇਲਾਵਾ ਕੁਝ ਨਹੀਂ ਤੇ ਇਹ ਫਾਨੀ ਸੋਚ ਦੀ ਵੰਡ ਜਾਂ ਖੁਦਕਾਰ ਬੜੋਤਰੀ ਏ। ਜਿਵੇਂ ਕੋਈ ਮਹਿਦੂਦ ਸਿਆਣ ਹੈਰਾਨਗੀ ਨਾਲ ਆਪਣਾ ਖਾਨਕਾਈ ਜੋੜਾ ਬਣਾਉਂਦਾ ਏ ਤੇ ਲਾਮਹਿਦੂਦ ਦੇ ਮਗਰ ਟੁਰਨ ਦੀ ਕੋਸ਼ਿਸ਼ ਕਰਦਾ ਏ। ਇੱਕ ਇਨਸਾਨ ਦਾ ਤੇ ਬੰਦਿਆਂ ਤੇ ਸ਼ੈਵਾਂ ਦੇ ਬਾਰੇ ਸਿਆਣ ਦਾ ਵਧਣਾ ਤਖਲੀਕ ਨਹੀਂ ਏ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਏ। ਠੀਕ ਤਰ੍ਹਾਂ ਸ਼ੁਰੂ ਕਰਨਾ, ਠੀਕ ਤਰ੍ਹਾਂ ਅਖੀਰ ਹੋਣਾ ਏ। ਹਰ ਉਹ ਖਿਆਲ ਜਿਹੜਾ ਦਿਮਾਗ ਤੋਂ ਸ਼ੁਰੂ ਹੁੰਦਾ ਵਿਖਾਲੀ ਦਿੰਦਾ ਏ, ਉਹ ਗਲਤ ਸ਼ੁਰੂ ਹੁੰਦਾ ਏ। ਇਲਾਹੀ ਸਿਆਣੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਏ। ਵਜ੍ਹਾ ਮਾਦੇ ਵਿੱਚ, ਫਾਨੀ ਸਿਆਣ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਏ। ਪਾਪ, ਬਿਮਾਰੀ ਤੇ ਮੌਤ ਇਨਸਾਨੀ ਮਾਦੀ ਅਕੀਦੇ ਨਾਲ ਬਣੇ ਨੇ ਤੇ ਇਲਾਹੀ ਸਿਆਣ ਨਾਲ ਕੁਝ ਵਾਸਤਾ ਨਹੀਂ ਰੱਖਦੇ। ਇਹ ਅਸਲ ਸ਼ੁਰੂ ਜਾਂ ਵਜੂਦੀਅਤ ਤੋਂ ਬਗੈਰ ਨੇ। ਉਹਨਾਂ ਦਾ ਨਾ ਕੋਈ ਅਸੂਲ ਏ, ਨਾ ਕੋਈ ਇਸਤਕਲਾਲ, ਬਲਕਿ ਜੋ ਕੁਝ ਵੀ ਮਾਦੀ ਜਾਂ ਆਰਜ਼ੀ ਏ, ਉਹਨਾਂ ਸਾਰਿਆਂ ਦੇ ਨਾਲ ਹੀ ਇਹ ਗਲਤੀ ਦੇ ਅਦਮ ਦੇ ਨਾਲ ਵਾਸਤਾ ਰੱਖਦੇ ਨੇ ਜਿਹੜੇ ਸਚਾਈ ਵਾਲੀ ਮਖਲੂਕ ਦੀ ਨਕਲ ਕਰਦੇ ਨੇ। ਰੂਹ ਦੀਆਂ ਸਾਰੀਆਂ ਮਖਲੂਕਾਂ ਅਬਦੀ ਨੇ, ਪਰ ਮਾਦੇ ਦੀਆਂ ਮਖਲੂਕਾਂ ਨੇ ਮਿੱਟੀ ਵਿੱਚ ਪਰਤ ਜਾਣਾ ਹੈ। ਗਲਤੀ ਇਨਸਾਨ ਤੋਂ ਜ਼ਿਹਨੀ ਤੇ ਮਾਦੀ ਦੋਵੇਂ ਹੋਣ ਦੀ ਉਮੀਦ ਰੱਖਦੀ ਏ। ਇਲਾਹੀ ਸਾਇੰਸ ਇਸ ਮਫਰੂਜ਼ੇ ਦੀ ਮੁਖਾਲਫਤ ਕਰਦੀ ਏ ਤੇ ਇਨਸਾਨ ਦੀ ਰੂਹਾਨੀ ਸ਼ਨਾਖਤ ਨੂੰ ਬਰਕਰਾਰ ਰੱਖਦੀ ਏ। ਕ੍ਰਿਸਚਨ ਸਾਇੰਸ ਵਿੱਚ ਰੂਹ ਦੀ ਇਨਫਰਾਦੀ ਖਿਆਲਾਂ ਦੇ ਵਸੀਲੇ ਪੈਦਾਇਸ਼, ਇਹਨਾਂ ਖਿਆਲਾਂ ਦੀ ਹੀ ਇਲਾਹੀ ਅਸੂਲ ਦੀ ਤਖਲੀਕੀ ਕੂਵਤ ਦੀ ਅਕਾਸੀ ਦੇ ਇਲਾਵਾ ਕੁਝ ਨਹੀਂ। ਜ਼ਿਹਨੀ ਇਜ਼ਹਾਰਾਂ ਦੇ ਰਾਹੀਂ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਦੀ ਅਕਾਸੀ, ਯਾਨੀ ਅਸਲੀ ਸਲਤਨਤ ਦੇ ਲੋਕਾਂ ਉੱਤੇ ਸਿਆਣ ਦਾ ਇਖਤਿਆਰ ਹੁੰਦਾ ਹੈ। ਅਸੂਲ ਇਸ ਅਕਾਸੀ ਉੱਤੇ ਹੁਕੂਮਤ ਕਰਦਾ ਹੈ। ਰੱਬ ਦੇ ਲੋਕਾਂ ਦਾ ਵਧਣਾ ਮਾਦੇ ਨੂੰ ਵਧਾਉਣ ਵਾਲੀ ਕਿਸੇ ਕੂਵਤ ਨਾਲ ਨਹੀਂ ਹੁੰਦਾ। ਇਹ ਰੂਹ ਦੀ ਅਕਾਸੀ ਏ। ਘੱਟ ਇਨਫਰਾਦੀਅਤਾਂ ਦੇ ਨਿੱਕੇ ਜਿਹੇ ਜ਼ਰਰੇ ਇੱਕ ਇਲਾਹੀ ਇਨਫਰਾਦੀਅਤ ਦੀ ਅਕਾਸੀ ਕਰਦੇ ਨੇ ਤੇ ਰੂਹ ਵਿੱਚ ਤੇ ਰੂਹ ਦੇ ਰਾਹੀਂ ਬਣਦੇ ਹੋਏ ਸਮਝੇ ਜਾਂਦੇ ਨੇ, ਨਾ ਕਿ ਮਾਦੀ ਅਹਿਸਾਸ ਦੇ ਰਾਹੀਂ। ਯਿਸੂ ਇੱਕ ਕੰਵਾਰੀ ਦਾ ਪੁੱਤਰ ਸੀ। ਮਰੀਮ ਦੇ ਅੰਦਰ ਉਹਦੀ ਪੈਦਾਇਸ਼ ਰੂਹਾਨੀ ਸੀ, ਕਿਉਂ ਜੇ ਬਸ ਪਾਕੀਜ਼ਗੀ ਹੀ ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰ ਸਕਦੀ ਸੀ, ਜਿਹੜੀ ਵਾਜ਼ਿਹ ਤੌਰ ਤੇ ਨੇਕ ਤੇ ਪਾਕ ਮਸੀਹ ਯਿਸੂ ਵਿੱਚ ਮੁਜੱਸਮ ਹੋਈ। ਯਿਸੂ ਦੀ ਇਲਾਹੀ ਪੈਦਾਇਸ਼ ਨੇ ਉਹਨੂੰ ਤਖਲੀਕ ਦੀਆਂ ਹਕੀਕਤਾਂ ਨੂੰ ਵਸੀਹ ਕਰਨ ਤੇ ਉਸ ਵਾਹਦ ਸਿਆਣ ਨੂੰ ਜਿਹੜਾ ਇਨਸਾਨ ਤੇ ਕਾਇਨਾਤ ਨੂੰ ਬਣਾਉਂਦਾ ਹੈ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ, ਜ਼ਾਹਰ ਕਰਨ ਲਈ ਇਨਸਾਨੀ ਤਾਕਤ ਨਾਲੋਂ ਬਹੁਤਾ ਅਤਾ ਕੀਤਾ। ਤਖਲੀਕ ਦੀ ਸਾਇੰਸ ਨੇ ਜਿਹੜੀ ਯਿਸੂ ਦੀ ਪੈਦਾਇਸ਼ ਵਿੱਚ ਬਹੁਤੀ ਵਾਜ਼ਿਹ ਸੀ, ਉਹਨੇ ਬਹੁਤ ਸਿਆਣੇ ਤੇ ਘੱਟ ਸਮਝੇ ਜਾਣ ਵਾਲੇ ਕੌਲਾਂ ਨੂੰ ਇਲਹਾਮੀ ਬਣਾਇਆ। ਮਸੀਹ ਰੂਹ ਦੀ ਨਸਲ ਹੈ ਤੇ ਰੂਹਾਨੀ ਵਜੂਦੀਅਤ ਇਹ ਵਿਖਾਉਂਦੀ ਏ ਭਈ ਰੂਹ ਨਾ ਬਦਕਾਰ ਪੈਦਾ ਕਰਦੀ ਏ, ਨਾ ਫਾਨੀ ਇਨਸਾਨ ਜਿਹੜਾ ਪਾਪ, ਬਿਮਾਰੀ ਤੇ ਮੌਤ ਵਿੱਚ ਵਸਦਾ ਹੋਵੇ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਕੂਵਤ ਦੀ ਅਕਾਸੀ ਕਰਦਾ ਹੈ, ਜਿਹੜਾ ਸਿਆਣ ਦੀਆਂ ਕਸੀਰ ਸੂਰਤਾਂ ਨੂੰ ਦੁਬਾਰਾ ਪੈਦਾ ਕਰਦਾ ਹੈ ਤੇ ਮੁਰੱਕਬ ਖਿਆਲ ਯਾਨੀ ਇਨਸਾਨ ਦੀ ਵੱਧਦੀ ਹੋਈ ਤਾਦਾਦ ਉੱਤੇ ਹੁਕਮਰਾਨੀ ਕਰਦਾ ਹੈ। ਰੁੱਖ ਤੇ ਬੂਟੀ ਖੁਦ ਦੀ ਕਿਸੇ ਪੈਦਾਵਾਰੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਹ ਸਿਆਣ ਦੇ ਪਾਰੋਂ ਮੁਨਕਸ ਹੁੰਦੇ ਨੇ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੈ। ਇੱਕ ਮਾਦੀ ਜੱਗ ਫਾਨੀ ਸਿਆਣ ਤੇ ਇਨਸਾਨ ਨੂੰ ਖਾਲਕ ਦਾ ਮਫਹੂਮ ਦਿੰਦਾ ਹੈ। ਸਾਇੰਸੀ ਇਲਾਹੀ ਤਖਲੀਕ ਲਾਫਾਨੀ ਸਿਆਣ ਤੇ ਰੱਬ ਦੇ ਤਖਲੀਕ ਕਰਦਾ ਸੰਸਾਰ ਦਾ ਐਲਾਨ ਕਰਦੀ ਹੈ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹੁਕੂਮਤ ਕਰਦੀ ਹੈ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। ਰੂਹਾਨੀ ਤੌਰ ਤੇ ਇਹ ਸਮਝਣਾ ਕਿ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਜਿਹੜਾ ਸਾਰੀ ਮਖਲੂਕ ਨੂੰ ਆਜ਼ਾਦ ਕਰਦਾ ਹੈ, ਸਹੀਫਿਆਂ ਦੀ ਤਸਦੀਕ ਕਰਦਾ ਹੈ, ਨਾ ਕੋਈ ਅਲੈਦਗੀ, ਨਾ ਕੋਈ ਪੀੜ ਤੇ ਲਾਜ਼ਵਾਲ ਤੇ ਕਾਮਲ ਤੇ ਹਮੇਸ਼ਾ ਦੇ ਇਨਸਾਨ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਹੈ। ਮਾਦੀ ਬੁਨਿਆਦਾਂ ਵਾਲਾ ਅਕੀਦਾ ਜਿਹਦੇ ਤੋਂ ਸਾਰੀ ਅਕਲੀਅਤ ਜੰਮਦੀ ਏ, ਹਰ ਅਸਰ ਦੀ ਵਜ੍ਹਾ ਦੇ ਤੌਰ ਤੇ ਮਾਦੇ ਤੋਂ ਅਕਲ ਤੀਕਰ ਗੌਰ ਕਰਦਿਆਂ ਹੋਏ ਹੌਲੀ ਹੌਲੀ ਮਾਬਾਦੁਲ ਤਿੱਬਿਆਤ ਵਾਲੀਆਂ ਬੁਨਿਆਦਾਂ ਦੇ ਤੌਰ ਤੇ ਮੰਨਦਾ ਹੈ। ਕ੍ਰਿਸਚਨ ਸਾਇੰਸ ਰੱਬ ਦੀ ਕਾਮਲੀਅਤ ਤੋਂ ਕੁਝ ਨਹੀਂ ਲੈਂਦੀ,
ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਏ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਏ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ, ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਤੇ ਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਗੈਰ ਫਾਨੀ ਸਿਆਨ ਹੀ ਕੱਲੀ ਵਜ੍ਹਾ ਹੈ, ਇਸ ਲਈ ਬਿਮਾਰੀ ਵਜ੍ਹਾ ਹੈ ਨਾ ਅਸਰ ਹੈ। ਸਿਆਨ ਹਰ ਸੂਰਤ ਵਿੱਚ ਅਬਦੀ ਰੱਬ ਯਾਨੀ ਚੰਗਿਆਈ ਹੈ। ਪਾਪ, ਬਿਮਾਰੀ ਤੇ ਮੌਤ ਸੱਚਾਈ ਵਿੱਚ ਕੋਈ ਬੁਨਿਆਦ ਨਹੀਂ ਰੱਖਦੀ। ਜੋ ਕੁਝ ਵੀ ਪੈਦਾ ਹੋਇਆ ਉਹ ਰੱਬ ਨੇ ਕੀਤਾ ਤੇ ਸਭ ਕੁਝ ਬਹੁਤ ਚੰਗਾ ਹੈ। ਇਸ ਰੂਹਾਨੀ ਤਖਲੀਕ ਦੀ ਛੋਟੀ ਜਿਹੀ ਜਲਾਲੀ ਤਾਰੀਖ ਨੂੰ ਜਿਵੇਂ ਭਈ ਪੈਦਾਇਸ਼ ਦੀ ਕਿਤਾਬ ਵਿੱਚ ਬਿਆਨ ਕੀਤਾ ਗਿਆ ਹੈ, ਮਾਦੇ ਦੀ ਬਜਾਏ ਰੂਹ ਦੀ ਰਖਵਾਲੀ ਵਿੱਚ ਦਿੰਦਿਆਂ ਹੋਏ ਰੱਬ ਕਾਦਰ ਮੁਤਲਿਕ ਹਰ ਥਾਂ ਮੌਜੂਦ ਦੀ ਬਾਲਾਦਸਤੀ ਨੂੰ ਖੁਸ਼ੀ ਨਾਲ ਹੁਣ ਤੇ ਹਮੇਸ਼ਾ ਲਈ ਮੰਨਦਿਆਂ ਹੋਏ ਰੱਬ ਦੇ ਹੱਥਾਂ ਵਿੱਚ ਦੇ ਦਿੰਦੇ ਆ। ਸਿਆਨ ਹੀ ਸਾਰਿਆਂ ਤੋਂ ਵੱਡੀ ਖਾਲਕ ਹੈ ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਨ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਨ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਹੈ, ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਹੈ, ਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਨ ਨੂੰ ਜਲਾਲ, ਇੱਜ਼ਤ, ਇਕਤਦਾਰ ਤੇ ਤਾਕਤ ਦਿਓ। ਹੁਣ ਮੈਂ ਮੇਰੀ ਬੇਕਰ ਅਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।